ਅਗਲੀ ਜਿਹੜੀ ਗੱਲ ਕਰੀਏ ਰਾਜਧਾਨੀ 'ਚ ਹੋਈਆਂ ਜਿਹੜੀਆਂ ਵੋਟਾਂ ਚੋਣਾਂ ਉਸ ਨੂੰ ਲੈ ਕੇ ਐਗਜ਼ਿਟ ਪੋਲ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਨਤੀਜਿਆਂ ਤੋਂ ਪਹਿਲਾਂ ਹੀ ਬਣ ਗਈ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ। ਬਿਲਕੁਲ ਜੀ। ਐਗਜ਼ਿਟ ਪੋਲ ਵੈਸੇ ਪਿਛਲੇ ਮੈਂ 2-3 ਦਿੱਲੀ ਦੇ ਦੇਖ ਰਿਹਾ ਸੀਗਾ, ਕੋਈ ਸਹੀ ਸਾਬਤ ਨਹੀਂ ਹੋਏ। ਅੱਛਾ ਜੀ। ਪਰ ਫਿਰ ਵੀ ਐਗਜ਼ਿਟ ਪੋਲਾਂ ਦੇ ਹਵਾਲੇ ਨਾਲ ਚਰਚਾ ਖੂਬ ਹੁੰਦੀ ਹੈ। ਕੱਲ ਦਿੱਲੀ 'ਚ ਵੋਟਾਂ ਸੀਗੀਆਂ ਤੇ ਸ਼ਾਮ ਦੇ 5 ਵਜੇ ਤੱਕ 57% ਦੱਸੀਆਂ ਜਾ ਰਹੀਆਂ ਸੀਗੀਆਂ। ਫਿਰ ਉਹ ਅੰਕੜਾ ਵਧਾ ਵੀ ਦਿੱਤਾ ਗਿਆ ਕਿ 64-65% ਹੋ ਗਿਆ, ਪਿਛਲੇ ਕਈ ਸਾਲਾਂ ਨੂੰ ਘੱਟ ਹੈ। ਅਜੇ ਮੈਨੂੰ ਲੱਗਦਾ ਨਤੀਜਿਆਂ ਤੱਕ ਜਾਂਦੇ ਜਾਂਦੇ ਵੱਧ ਸਕਦਾ ਹੈ, ਕਿਉਂਕਿ ਆਪਾਂ ਪਿਛਲੀਆਂ ਲੋਕ ਸਭਾ ਚੋਣਾਂ 'ਚ ਦੇਖਿਆ ਹਫ਼ਤੇ ਬਾਅਦ ਵੀ ਡਾਟਾ ਵਧਾਉਂਦੇ ਨੇ, ਜਦੋਂ ਕਿ ਡਿਜੀਟਲ ਯੁੱਗ ਹੈ ਤੇ ਉਸ ਯੁੱਗ ਦੇ ਵਿੱਚ ਤਾਂ ਘੰਟਿਆਂ ਵਧੀ ਜਾਣਕਾਰੀ ਪੂਰੀ ਆ ਜਾਣੀ ਚਾਹੀਦੀ ਹੈ। ਜਦ ਮਸ਼ੀਨਾਂ ਨਾਲ ਵੋਟਾਂ ਪੈ ਰਹੀਆਂ ਤਾਂ ਵੀ ਹਫ਼ਤੇ ਬਾਅਦ ਕਿਵੇਂ ਵੱਧਦਾ, ਇਹ ਵੀ ਇੱਕ ਖੇਲੇ ਤੇ ਸ਼ੰਕੇ ਸ਼ੋਭੇ ਖੜੇ। ਤੇ ਕੁਝ ਤਰ੍ਹਾਂ ਦਾ ਮੰਨਣਾ ਹੈ ਕਿ ਜੇ ਬੀਜੇਪੀ ਨੇ ਧਾਰੇ ਲੈ ਕੇ ਅਸੀਂ ਦਿੱਲੀ 'ਚ ਨਤੀਜੇ ਜਿੱਤ ਵਾਲੇ ਦਿਖਾਉਣੇ ਆ ਤਾਂ ਫਿਰ ਜਿੱਤ ਵਾਲੇ ਹੀ ਆਉਣਗੇ। ਸੋ ਕੀ ਐਗਜ਼ਿਟ ਪੋਲ ਰਾਹੀਂ ਉਹ ਮਾਹੌਲ ਬਣਾਇਆ ਜਾਂ ਦਿੱਲੀ ਦੇ ਲੋਕਾਂ ਨੇ ਮਾਹੌਲ ਬਣਾਤਾ। ਅਰਵਿੰਦ ਕੇਜਰੀਵਾਲ ਲਗਾਤਾਰ ਉੱਥੇ ਸਰਕਾਰ ਬਣਾਉਂਦੇ ਆ ਰਹੇ ਸੀ। ਉਹ ਜਿਹੜੇ ਢੰਗ ਤਰੀਕਿਆਂ ਨਾਲ ਚੱਲ ਰਹੇ ਸੀ ਉਹ ਢੰਗ ਤਰੀਕੇ ਇਸ ਵਾਰ ਉਹਨਾਂ ਦੇ ਉਹਨੇ ਕਾਰਗਰ ਸਾਬਤ ਨਹੀਂ ਹੋ ਰਹੇ। ਲੋਕਾਂ ਦਾ ਕੇਜਰੀਵਾਲ ਤੋਂ ਮੋਹ ਭੰਗ ਹੋਇਆ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੇਜਰੀਵਾਲ ਵੀ ਪਖੰਡ ਦੀ ਰਾਜਨੀਤੀ ਕਰਦਾ, ਝੂਠ ਦੀ ਰਾਜਨੀਤੀ ਕਰਦਾ, ਉਹ ਤੋਂ ਜਾਣੂ ਹੋ ਗਏ। ਜਾਂ ਉਹਨਾਂ ਨੂੰ ਇਹ ਲੱਗਾ ਕਿ ਇਹਦੇ ਨਾਲ ਸਦਾ ਹੀ ਟਕਰਾਅ ਰਹਿੰਦਾ ਹੈ ਕੇਂਦਰ ਸਰਕਾਰ ਦਾ, ਉਹ ਕੰਮੇ ਨਹੀਂ ਕਰਨ ਦਿੰਦੇ, ਇਹਦੇ ਨਾਲੋਂ ਕੇਂਦਰ ਵਾਲੇ ਨੂੰ ਚੁਣ ਲਓ, ਫਿਰ ਉਹਨਾਂ ਦਾ ਦੇਖ ਲੈਣੇ ਕੀ ਕੰਮ ਕਰਦਾ। ਕੀ ਉੱਥੋਂ ਦੀ ਮੱਧ ਵਰਗ ਨੇ, ਮਿਡਲ ਕਲਾਸ ਨੇ, ਐਜੂਕੇਸ਼ਨ ਲੋਕਾਂ ਨੇ ਇਹ ਚੁਣ ਲਿਆ। ਦੂਸਰੇ ਪਾਸੇ ਕੀ ਕੇਜਰੀਵਾਲ ਜੇਕਰ ਹਾਰਦਾ ਉਹਦੇ ਪਿੱਛੇ ਇਹ ਹੈ ਕਿ ਜਿਹੜੀ ਉਹਦੀ ਤਾਕਤ ਸੀ, ਝੁੱਗੀ ਝੋਪੜੀ, ਗਰੀਬ ਵਰਗ, ਟੈਂਪੂ ਰੇਹੜੀ ਫੜੀ ਵਾਲਾ, ਉਹਨਾਂ ਨੂੰ ਕੀ RSS ਦੇ ਨੁਮਾਇੰਦਿਆਂ ਨੇ ਇਸ ਤਰ੍ਹਾਂ ਦੀ ਰਾਜਨੀਤੀ ਦੇ ਵਿੱਚ ਪ੍ਰੇਰਿਤ ਕੀਤਾ ਕਿ ਠੀਕ ਹੈ ਤੁਸੀਂ ਵੋਟ ਪਾਉਣੇ ਨਾ ਜਾਓ, ਕਿ ਅਜਿਹਾ ਵੀ ਕੋਈ ਉੱਥੇ ਦਾ ਪੇਚ ਚੱਲਿਆ, ਇਹ ਵੀ ਚਰਚੇ ਨੇ। ਸੋ ਦੋਏ ਧਿਰਾਂ ਬਰਾਬਰ ਦੀਆਂ ਸ਼ਕਤੀਆਂ ਨਾਲ ਲੜੀਆਂ ਨੇ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇੱਕ ਕੋਲ ਕੇਂਦਰ ਦੀਆਂ ਸ਼ਕਤੀਆਂ ਸੀ, ਦੂਏ ਕੋਲ ਪੰਜਾਬ ਦੀਆਂ ਸ਼ਕਤੀਆਂ ਸੀ। ਸੋ ਦੋਏ ਬਰਾਬਰ ਦੀਆਂ ਸ਼ਕਤੀਆਂ ਨਾਲ ਲੜੇ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਔਰ ਦੋਏ ਇੱਕੋ ਪੱਧਰ ਦੀ ਰਾਜਨੀਤੀ ਕਰਦੇ ਨੇ, ਇੱਕੋ ਧਾਰੇ ਦੀ ਰਾਜਨੀਤੀ ਕਰਦੇ ਨੇ। ਸੋ ਇਸ ਦੇ ਵਿੱਚੋਂ ਪਰ ਐਗਜ਼ਿਟ ਪੋਲ ਜਿਹੜਾ ਹੁਣ ਬਿਆਨ ਕਰ ਰਹੇ ਨੇ, ਮੈਂ ਓਵਰਆਲ ਐਗਜ਼ਿਟ ਪੋਲ ਦੇਖ ਰਿਹਾ ਸੀਗਾ ਤੇ ਉਹਨਾਂ ਦੀ ਜੇਕਰ ਮੈਂ ਐਵਰੇਜ ਕੱਢਾਂ ਤਾਂ ਐਵਰੇਜ 8-10 ਐਗਜ਼ਿਟ ਪੋਲ ਜਿਹੜੇ ਪ੍ਰਮੁੱਖ ਪ੍ਰਚਲਿਤ ਨੇ ਇੱਥੇ, ਉਹਨਾਂ ਦੀ ਐਵਰੇਜ ਜਿਹੜੀ ਆ ਰਹੀ ਹੈ, ਬੀਜੇਪੀ ਨੂੰ 39 ਸੀਟਾਂ ਆ ਰਹੀਆਂ ਨੇ ਐਵਰੇਜ, ਆਮ ਆਦਮੀ ਪਾਰਟੀ ਨੂੰ ਐਵਰੇਜ 30 ਸੀਟਾਂ ਆ ਰਹੀਆਂ ਨੇ, ਕਾਂਗਰਸ ਨੂੰ ਐਵਰੇਜ 1 ਸੀਟ ਆ ਰਹੀ ਹੈ। ਦੂਸਰੇ ਪਾਸੇ ਜੇਕਰ ਮੈਂ ਘੱਟ ਤੋਂ ਲੈ ਕੇ ਵੱਧ ਤੋਂ ਵੱਧ ਦੇਖਾਂ ਤਾਂ ਆਮ ਆਦਮੀ ਪਾਰਟੀ ਨੂੰ ਵੱਖ ਜਿਹੜੇ 8-9 ਸਰਵੇ ਆਏ ਨੇ ਉਹਨਾਂ 'ਚ ਘੱਟ ਤੋਂ ਘੱਟ 10 ਸੀਟਾਂ ਦਿਖਾਈਆਂ ਜਾ ਰਹੀਆਂ ਨੇ ਤੇ ਵੱਧ ਤੋਂ ਵੱਧ 37 ਦਿਖਾਈਆਂ ਜਾ ਰਹੀਆਂ ਨੇ, ਮਤਲਬ 36 ਬਹੁਮਤ ਲਈ ਚਾਹੀਦੀਆਂ ਨੇ ਤੇ ਉੱਥੇ ਹਾਈਐਸਟ ਸੀਟ ਆਮ ਆਦਮੀ ਪਾਰਟੀ ਨੂੰ 37 ਦਿਖਾਈ ਜਾ ਰਹੀ। ਇਹਦਾ ਮਤਲਬ ਐਗਜ਼ਿਟ ਪੋਲ ਦੇ ਹਿਸਾਬ ਨਾਲ ਜੇ ਨਤੀਜੇ ਆਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਮੁਸ਼ਕਲ ਹੈ। ਬੇਸ਼ੱਕ 2 ਦੇ ਵਿੱਚ ਇਹਨੂੰ ਬਹੁਮਤ ਦਿਖਾਇਆ, ਬੀਜੇਪੀ ਨੂੰ ਘੱਟੋ ਘੱਟ 35 ਦਿਖਾਇਆ। ਹਰ ਐਗਜ਼ਿਟ ਪੋਲ 'ਚ ਘੱਟ ਤੋਂ ਘੱਟ ਜਿਹੜਾ ਹੈਗਾ ਉਹ ਅੰਕੜਾ ਉਹ 35 ਹੈ ਤੇ 1 ਸੀਟ 36 ਬਹੁਮਤ ਲਈ ਚਾਹੀਦੀ ਹੈ ਤੇ ਵੱਧ ਤੋਂ ਵੱਧ 60 ਤੱਕ ਗਿਆ ਬੀਜੇਪੀ ਦਾ ਐਗਜ਼ਿਟ ਪੋਲ ਤੇ ਕਾਂਗਰਸ ਦਾ 0 ਤੋਂ 2 ਤੇ ਗਿਆ। ਹੁਣ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਔਰ ਮੇਰਾ ਅੱਜ ਵੀ ਇਸ ਗੱਲ ਦੇ ਉੱਤੇ ਮੈਂ ਇਸ ਗੱਲ ਦਾ ਧਾਰਨੀ ਆ ਕਿ ਇਸ ਗੱਲ ਤੋਂ ਕੇਜਰੀਵਾਲ ਤੇ ਉਹਦੀ ਟੀਮ ਵਾਕਫ ਆ ਕਿ ਸਾਨੂੰ ਬਹੁਮਤ ਲਈ 36 ਚਾਹੀਦਾ। ਜੇ 40 ਵੀ ਆ ਗਿਆ, 42 ਵੀ ਆ ਗਿਆ, 45 ਵੀ ਆ ਗਿਆ ਤਾਂ ਵੀ ਅਸੀਂ ਸਰਕਾਰ ਨਹੀਂ ਬਣਾ ਸਕਦੇ, ਸਰਕਾਰ ਬੀਜੇਪੀ ਦੀ ਬਣੂਗੀ। ਜਿਹੜਾ ਢੰਗ ਤਰੀਕਾ ਉਹਨਾਂ ਨੂੰ ਪਤਾ ਸੀ ਸਰਪੰਚੀ, ਪੰਚੀ, ਨਗਰ ਨਿਗਮ, ਮੇਅਰ ਦੀਆਂ ਚੋਣਾਂ 'ਚ ਅਪਣਾਇਆ ਪੰਜਾਬ 'ਚ, ਉਹ ਢੰਗ ਤਰੀਕਾ ਬੀਜੇਪੀ ਵਿਧਾਨ ਸਭਾ 'ਚ ਅਪਣਾਉਂਦੀ ਹੈ। ਉਸ ਨੂੰ MLA ਤੋੜਨੇ, ਖਰੀਦਣੇ, ਡਰਾਉਣੇ, ਧਮਕਾਉਣੇ, ਮਨਾਉਣੇ, ਆਪਣੇ ਪਾਲੇ 'ਚ ਲਿਆਉਣੇ ਆਉਂਦੇ ਨੇ, ਵਾਸ਼ਿੰਗ ਮਸ਼ੀਨ 'ਚ ਪਾ ਕੇ ਨਵਾਉਣੇ ਵੀ ਆਉਂਦੇ ਨੇ, ਸਾਰਾ ਕੁਝ ਕਰਨਾ ਆਉਂਦਾ ਉਹਨਾਂ ਨੂੰ। ਸੋ ਇਸ ਲਈ ਇਸ ਗੱਲ ਤੋਂ ਕੇਜਰੀਵਾਲ ਦੀ ਟੀਮ ਵੀ ਵਾਕਫ ਆ ਕਿ ਸਾਨੂੰ ਜਾਂ ਤਾਂ 50 ਤੋਂ ਪਾਰ ਜਾਣਾ ਪਊਗਾ, ਨਹੀਂ ਫਿਰ ਸਾਡਾ ਸਰਕਾਰ ਬਣਨਾ ਮੁਸ਼ਕਲ ਹੈ। ਸੋ ਐਗਜ਼ਿਟ ਪੋਲ ਮੈਂ ਦੇਖ ਰਿਹਾ ਸੀ 2015 ਦੇ ਸਾਰੇ ਐਗਜ਼ਿਟ ਪੋਲ ਗਲਤ ਸਾਬਤ ਹੋਏ ਸੀ ਦਿੱਲੀ ਦੇ। 2020 ਦੇ ਵਿੱਚ 12 ਐਗਜ਼ਿਟ ਪੋਲ ਸੀ, ਉਹਨਾਂ ਚੋਂ ਸਿਰਫ 1 ਸਹੀ ਸਾਬਤ ਹੋਇਆ ਸੀ, ਬਾਕੀ 11 ਫੇਲ ਹੋਏ ਸੀ। ਸੋ ਹੁਣ ਪਤਾ ਨਹੀਂ ਐਗਜ਼ਿਟ ਪੋਲ ਦੇ ਹਿਸਾਬ ਨਾਲ, ਐਗਜ਼ਿਟ ਪੋਲ ਤਾਂ ਹਰਿਆਣੇ 'ਚ ਵੀ ਕਾਂਗਰਸ ਦੀ ਸਰਕਾਰ ਬਣਾ ਰਹੀ ਸੀ, ਪਰ ਨਤੀਜੇ ਕੁਝ ਹੋਰ ਆਏ। ਸੋ ਇਸ ਲਈ ਇਹ ਕਹਿਣਾ, ਐਗਜ਼ਿਟ ਪੋਲ ਤਾਂ ਪੰਜਾਬ ਦੇ ਵਿੱਚ ਵੀ 60-65 ਸੀਟਾਂ ਹੀ ਦੇ ਰਹੇ ਸੀ ਆਮ ਆਦਮੀ ਪਾਰਟੀ ਨੂੰ, ਅਗਲੇ 92 ਲੈ ਗਏ। ਸੋ ਇਸ ਲਈ ਇਹ ਜ਼ਰੂਰੀ ਨਹੀਂਗਾ ਕਿ ਐਗਜ਼ਿਟ ਪੋਲ ਅਨੁਸਾਰ ਹੀ ਨਤੀਜੇ ਆਉਣ, ਪਰ ਐਗਜ਼ਿਟ ਪੋਲ ਅਨੁਸਾਰ ਨਤੀਜੇ ਘੜੇ ਜਾ ਸਕਦੇ ਨੇ, ਇਹ ਸੰਭਵ ਅੱਜ ਕੱਲ੍ਹ ਜਿਸ ਤਰ੍ਹਾਂ ਦਾ ਵਰਤਾਰਾ। ਸੋ ਇਹ ਦੇਖਣ ਵਾਲੀ ਗੱਲ ਹੋ ਕਿ ਹਾਂ ਚਲੋ ਦਿੱਲੀ ਦਾ ਜੋ ਹੋਣਾ ਰਾਜਕਰਨ ਜੀ ਉਹ 8 ਤਰੀਕ ਨੂੰ ਹੋ ਜਾਣਾ। ਮੈਨੂੰ ਤਾਂ ਫਿਕਰ ਪੰਜਾਬ ਦਾ ਜੀ ਕਿ ਕੇਜਰੀਵਾਲ ਜੀ ਦੇ ਨਤੀਜੇ ਜੇ ਉਹਨਾਂ ਦੀ ਪਾਰਟੀ ਦੇ ਐਗਜ਼ਿਟ ਪੋਲ ਅਨੁਸਾਰ ਆਏ, ਫਿਰ ਕੇਜਰੀਵਾਲ ਜੀ ਦਿੱਲੀ ਤੋਂ ਵਿਹਲੇ,
ਤੇ ਦਿੱਲੀ ਤੋਂ ਵਿਹਲੇ ਹੋ ਕੇ ਉਹ ਅੰਦਰ ਵੜ ਜਾਣਗੇ ਕੋਪ ਭਵਨ ਚ ਕਿ ਮੈਂ ਤਾਂ ਹੁਣ ਕਮਜ਼ੋਰ ਹੋ ਗਿਆ, ਜਾਂ ਉਹ ਆ ਕੇ ਪੰਜਾਬ ਦੇ ਵਿੱਚ ਪੱਕੇ ਡੇਰੇ ਲਾ ਲੈਣਗੇ, ਪੰਜਾਬ ਨੂੰ ਤੰਗ ਪਰੇਸ਼ਾਨ ਕਰਨਗੇ, ਇੱਥੇ ਕੁਝ ਹੋਰ ਹਥਿਆਉਣ ਦੀ ਕੋਸ਼ਿਸ਼ ਕਰਨਗੇ, ਇਹ ਫਿਕਰ ਹੈ। ਦੂਸਰਾ, ਜੇ ਲਗਾਤਾਰ ਜਿੱਤਦੇ ਆ ਰਹੇ ਕੇਜਰੀਵਾਲ ਫਿਰ ਜਿੱਤ ਗਏ, ਫਿਰ ਕਿਤੇ ਹੰਕਾਰ ਦਾ ਪੱਧਰ ਇੰਨਾ ਉੱਚਾ ਨਾ ਚਲਾ ਜਾਵੇ, ਹੈ ਨਾ, ਫਿਰ ਉਹ ਪੰਜਾਬ ਨੂੰ ਹੋਰ ਤੰਗ ਕਰਨ ਜਾਣ। ਪਹਿਲਾਂ ਹੀ ਪੰਜਾਬ ਦੇ ਸਾਧਨਾਂ ਤੇ ਕਬਜ਼ਾ ਹੈ, ਪੰਜਾਬ ਦੀ ਸਰਕਾਰ ਤੇ ਕਬਜ਼ਾ ਹੈ ਨਾ, ਪੰਜਾਬ ਦੇ ਸਾਰੇ ਜੋ ਸਾਡਾ ਧਨ ਦੌਲਤ ਖਜ਼ਾਨਾ ਉਹਨਾਂ ਸਾਰਿਆਂ ਤੇ ਕਬਜ਼ਾ ਹੈ, ਤੇ ਫਿਰ ਇਹ ਨਾ ਹੋਵੇ ਕਿ ਉਹ ਵਰਤਾਰਾ ਹੋਰ ਵੱਡਾ ਹੋ ਜਾਵੇ। ਸੋ ਮਤਲਬ ਦੋਵੇਂ ਪਾਸੇ ਸਾਡੇ ਲਈ ਤਾਂ ਮੁਸੀਬਤ ਹੈ, ਪਤਾ ਨਹੀਂ ਕੀ ਬਣਨਾ, ਇਹ ਦੇਖਣ ਵਾਲੀ ਗੱਲ ਹੋਊਗੀ, ਪਰ ਨਤੀਜੇ 8 ਨੂੰ ਆਉਣਗੇ, ਉਸ ਦਿਨ ਤੱਕ ਇੰਤਜ਼ਾਰ ਤਾਂ ਕਰਨਾ ਪਏਗਾ। ਬਿਲਕੁਲ ਜੀ।